ਵੀਅਰਸ ਬ੍ਰੇਕ ਤੋਂ ਬਾਅਦ ਸੱਚੋ ਸੱਚ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਕਰਦੇ ਹਾਂ ਜੀ। ਡਾਕਟਰ ਸਾਹਿਬ, ਅਸੀਂ ਨੈਕਸਟ ਫੇਸਬੁੱਕ ਮੈਸੇਜ ਪੜ੍ਹਦੇ ਹਾਂ ਜਿਹੜਾ ਕਿ ਜਲੰਧਰ ਤੋਂ ਵੀਰ ਸਰਬਜੀਤ ਸਿੰਘ ਜੀ ਦਾ ਹੈ। ਇਹ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਲਿਖਦੇ ਨੇ ਜੀ, ਮੈਂ TV 84 ਨਾਲ ਕਰੀਬ 7-8 ਮਹੀਨਿਆਂ ਤੋਂ ਜੁੜਿਆ ਹਾਂ। ਮੈਂ ਦੇਖਦਾ ਹਾਂ ਕਿ TV 84 ਦੇ ਫੇਸਬੁੱਕ ਪੇਜ ਤੋਂ ਜਿਹੜੀ ਜਾਣਕਾਰੀ ਪੰਜਾਬ ਦੀ ਮੈਨੂੰ ਮਿਲਦੀ ਹੈ ਉਹ ਪੰਜਾਬ ਜਾਂ ਇੰਡੀਅਨ ਮੀਡੀਆ ਨਹੀਂ ਦਿਖਾ ਰਿਹਾ, ਖਾਸ ਕਰਕੇ PTC। ਇਹੀ ਚੈਨਲ ਅੱਜ ਦਿਖਾ ਰਿਹਾ ਹੈ ਕਿ ਜਥੇਦਾਰ ਧਿਆਨ ਸਿੰਘ ਮੰਡ ਜੀ ਨੇ ਬੰਦੀ ਛੋੜ ਦਿਵਸ ਤੇ ਕੌਮ ਦੇ ਨਾਮ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਜਾਰੀ ਕੀਤਾ ਸੀ। ਉਸੇ ਵੇਲੇ ਜਦ ਇੱਕ ਸਮਰਥਕ ਇਮਾਰਤ ਤੇ ਚੜ ਗਿਆ ਤਾਂ ਪੰਜਾਬ ਦੇ ਮੀਡੀਆ ਨੇ ਦਿਖਾਇਆ ਕਿ ਇਸ ਨੇ ਮਰਿਆਦਾ ਨੂੰ ਤੋੜਿਆ ਅਤੇ ਮੀਡੀਆ ਵੱਲੋਂ ਇਹ ਵੀ ਕਿਹਾ ਗਿਆ ਕਿ ਉਸਨੇ ਦਰਵਾਜ਼ੇ ਨੂੰ ਲੱਤਾਂ ਮਾਰੀਆਂ ਤੇ ਕੋਈ ਵੀ ਸਿੱਖ ਇਹ ਬਰਦਾਸ਼ਤ ਨਹੀਂ ਕਰ ਸਕਦਾ, ਜਾਂ ਇਹ ਵੀ ਹੋ ਸਕਦਾ ਹੈ ਕਿ ਉਹ ਸ਼ਖਸ ਸਰਕਾਰੀ ਹੋਵੇ। ਪਰ ਦੁਨੀਆ ਵੀ ਦੇਖੇਗੀ ਤਾਂ ਇਹੀ ਕਿਹਾ ਜਾਵੇਗਾ ਕਿ ਮਾਹੌਲ ਤਾਂ ਸਿੱਖ ਹੀ ਖਰਾਬ ਕਰ ਰਹੇ ਨੇ, ਬੇਸ਼ੱਕ ਉਹ ਸਰਕਾਰੀ ਬੰਦਾ ਹੀ ਕਿਉਂ ਨਾ ਹੋਵੇ। ਇਸ ਦੇ ਬਾਰੇ 'ਚ ਆਪ ਜੀ ਆਪਣੇ ਵਿਚਾਰ ਸਾਂਝੇ ਕਰੋ ਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਜੀ ਡਾਕਟਰ ਸਾਹਿਬ। ਵੀਰ ਸਰਬਜੀਤ ਸਿੰਘ ਜਲੰਧਰ ਤੋਂ ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਦਾ ਸ਼ੁਕਰੀਆ। ਪਰ ਮੈਂ ਰਿਸਪੌਂਡ ਕਰਨ ਤੋਂ ਪਹਿਲਾਂ ਇੱਕ ਹੋਰ ਜਾਣਕਾਰੀ ਦੇ ਦਿਆਂ ਕਿ ਵੀ ਅੱਜ ਤੋਂ ਅਸੀਂ ਕੱਲ੍ਹ ਵੀ ਨਹੀਂ ਸੀ, ਕੱਲ੍ਹ ਤਾਂ ਟਾਈਮ ਦੀ ਸ਼ਾਰਟੇਜ ਕਰਕੇ ਨਹੀਂ ਸੀ ਕਰ ਸਕੇ ਗੱਲ, ਔਰ ਬਹੁਤ ਸਾਰੇ ਦਰਸ਼ਕਾਂ ਦੇ ਸਰੋਤਿਆਂ ਦੇ ਸੁਝਾਅ ਤੋਂ ਬਾਅਦ ਮੈਂ ਵੀ ਮਹਿਸੂਸ ਕੀਤਾ ਵੀ ਅਸੀਂ ਲਗਭਗ 3 ਸਾਲ ਤੋਂ ਲਗਾਤਾਰਤਾ ਨਾਲ ਜਿਹੜਾ ਅੱਜ ਦਾ ਦਿਨ ਇਤਿਹਾਸ ਵਿੱਚ, ਸਿੱਖ ਇਤਿਹਾਸ ਔਰ ਵਰਲਡ ਹਿਸਟਰੀ 'ਚ ਡਿਸਕਸ ਕਰ ਰਹੇ ਹਾਂ। ਸੋ ਬਹੁਤ ਸਾਰੀ, ਕਿਉਂਕਿ ਉਹੀ ਪਾਰਟ ਹਰ ਮਹੀਨਾ ਉਹੀ ਆਉਂਦਾ, ਸੋ 3 ਸਾਲ ਦੀ ਲਗਾਤਾਰ ਕੰਟੀਨਿਊਟੀ ਰਹੀ ਹੈ। ਹੁਣ ਅਸੀਂ ਇਸ ਸੈਕਸ਼ਨ ਨੂੰ ਡਿਸਕਸ ਨਹੀਂ ਕਰਾਂਗੇ। ਜਦੋਂ ਕੋਈ ਬਹੁਤ ਅਹਿਮ ਘਟਨਾ ਸਾਡੇ ਇਤਿਹਾਸ ਦੀ ਜਾਂ ਵਰਲਡ ਹਿਸਟਰੀ ਦੀ ਹੋਏਗੀ ਉਹਨੂੰ ਅਸੀਂ ਸੂ ਮੋਟੋ ਲੈ ਲਾਂਗੇ। ਲੇਕਿਨ ਹਾਲ ਦੀ ਘੜੀ ਜਦੋਂ ਤੱਕ ਅਸੀਂ ਇਸ ਦੇ ਥਾਂ ਤੇ ਕੋਈ ਨਵਾਂ ਪਾਰਟ ਨਹੀਂ ਲਿਆਂਦੇ, ਇਸ ਨੂੰ ਅਸੀਂ ਦਰਸ਼ਕਾਂ ਦੀਆਂ ਈਮੇਲਸ ਔਰ ਮੈਸੇजेस, ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਸਾਨੂੰ ਮਿਲੀਆਂ ਨੇ ਕਿ ਜੇ ਤੁਸੀਂ ਸਾਡਾ ਸਪੇਸ ਘਟਾ ਦਿੱਤਾ ਹੈ, ਸੋ ਅਸੀਂ ਉਹਨਾਂ ਨੂੰ ਐਟਰੀਬਿਊਟ ਕਰਾਂਗੇ। ਸੋ ਇਹ ਮੇਰਾ ਦੱਸਣਾ ਜੀ। ਡਾਕਟਰ ਸਾਹਿਬ, ਵੀਰ ਸਰਬਜੀਤ ਸਿੰਘ ਜੀ ਨੇ TV 84 ਨੂੰ ਟ੍ਰਿਬਿਊਟ ਦਿੱਤੀ ਹੈ ਕਿ 7-8 ਮਹੀਨੇ ਤੋਂ ਜੁੜੇ ਨੇ ਔਰ ਉਹਦੇ ਨਾਲ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ। ਉਹਨਾਂ ਨੇ ਕਿਹਾ ਕਿ ਵੀ ਫੇਸਬੁੱਕ ਪੇਜ ਤੋਂ ਉਹ ਬਹੁਤ ਕੁਝ ਦੇਖਦੇ ਨੇ ਜਿਹੜਾ ਇੰਡੀਅਨ ਮੀਡੀਆ ਜਾਂ PTC ਉਹ ਗਲਤ ਜਾਣਕਾਰੀ ਦਿੰਦਾ ਹੈ। ਔਰ ਉਹਦੇ 'ਚ ਉਹਨਾਂ ਨੇ ਜਿਹੜੀ ਬੰਦੀ ਛੋੜ ਦਿਵਸ ਦੇ ਮੌਕੇ ਇੱਕ ਪਾਸੇ ਭਾਈ ਧਿਆਨ ਸਿੰਘ ਮੰਡ ਦਾ ਮੈਸੇਜ ਦੇਣਾ ਹੈ, ਪਰ ਨਾਲ ਹੀ ਇਸ ਖਬਰ ਨੂੰ PTC ਜਾਂ ਦੂਸਰਿਆਂ ਵੱਲੋਂ ਕਿ ਜੀ ਇੱਕ ਨੌਜਵਾਨ ਚੜ ਗਿਆ ਉੱਤੇ, ਉਹ ਜਾ ਕੇ ਤੋਸ਼ੇਖਾਨੇ ਵਾਲੇ ਜਿਹੜਾ ਦਰਵਾਜ਼ੇ ਨੂੰ ਲੱਤਾਂ ਮਾਰਦਾ, ਬੜੀ ਬੇਹੁਰਮਤੀ ਕਰ ਦਿੱਤੀ। ਫਿਰ ਨਾਲ ਹੀ, ਹਾਲਾਂ ਇਹਨਾਂ ਨੇ ਨਹੀਂ ਲਿਖਿਆ ਪਰ ਅਸੀਂ ਡਿਸਕਸ ਕੀਤਾ ਹੈ ਕਿ ਜੀ ਬ੍ਰੈਂਡਿਸ਼ਿੰਗ ਸੌਰਡਸ ਐਂਡ ਆਲ, ਈਵਨ ਟ੍ਰਿਬਿਊਨ ਵਰਗਾ ਅਖਬਾਰ ਉਹਨੇ ਐਡੀਟੋਰੀਅਲ ਲਿਖ ਮਾਰਿਆ ਕਿ ਜੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਇੰਨੀਆਂ ਥਾਵਾਂ ਤੇ, ਉੱਥੇ ਤਾਂ ਓਕੇਜ਼ਨ ਬਹੁਤ, ਇੱਕ ਪਾਸੇ ਦੀਵਾਲੀ ਸਿੱਖ ਨਹੀਂ ਮਨਾ ਰਹੇ ਔਰ ਦੂਜਾ, ਪਰ ਮੈਂ ਉਹ ਦੀਵਾਲੀ ਦੇ ਹਵਾਲੇ ਨਾਲ ਵੀ ਦੇਖ ਰਿਹਾ ਸੀ, ਇਕੱਲੇ ਲੁਧਿਆਣਾ ਸ਼ਹਿਰ 'ਚ 500 ਕਰੋੜ ਦੇ ਪਟਾਕੇ ਵਿਕੇ ਨੇ, ਸਿੱਖਾਂ ਨੇ ਨਹੀਂ। ਹੁਣ ਇਹ ਤੋਂ ਅੰਦਾਜ਼ਾ ਲਾਓ ਜਿਹੜਾ ਇਹ ਅਮਲੀ ਸੁੱਖਾ ਤੇ ਉਹਦਾ ਕਰੁੱਖ ਪਿਓ ਜਿਹੜਾ ਸਦਭਾਵਨਾ ਤੇ ਦੂਜੇ ਦੀ ਗੱਲ ਕਰ ਰਿਹਾ, ਪੰਜਾਬ 'ਚ ਸਿੱਖਾਂ ਤੋਂ ਬਾਅਦ ਦੂਸਰੀ ਕਿਹੜੀ ਕੌਮ ਵੱਸਦੀ ਹੈ ਵੱਡੀ ਗਿਣਤੀ 'ਚ ਜੀ। ਔਰ ਉਸੇ ਹੀ ਖਬਰ 'ਚ ਜਿਹਦੇ 'ਚ 500 ਕਰੋੜ ਲੁਧਿਆਣੇ 'ਚ ਪਟਾਕਿਆਂ ਦੀ ਗੱਲ ਸੀ, ਅੰਮ੍ਰਿਤਸਰ ਦੀ ਸੀ ਕਿ ਪੋਲਿਊਸ਼ਨ ਲੈਵਲ ਸਭ ਤੋਂ ਜ਼ਿਆਦਾ ਅੰਮ੍ਰਿਤਸਰ 'ਚ ਹੋਇਆ ਇਸ ਵਾਰ, ਇੰਨਾ ਹੋਇਆ। ਸੋ ਅੰਮ੍ਰਿਤਸਰ, ਲੁਧਿਆਣਾ ਜਾਂ ਪਟਿਆਲਾ ਜਾਂ ਜਲੰਧਰ 'ਚ ਕਿਹਨੇ ਦੀਵਾਲੀ ਮਨਾਈ? ਸੋ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਐਵੇਂ ਖਾਮਖਾਹ, ਅਸੀਂ ਵੀ ਕਈ ਵਾਰੀ ਨਾਲ ਘੜੀਸਦੇ ਹੁੰਦੇ ਆ, ਪੰਜਾਬੀ ਵੀਰ ਕਹਿ ਕੇ, ਪੰਜਾਬੀ ਭੈਣਾਂ ਕਹਿ ਕੇ, ਜੇ ਸੱਚਮੁੱਚ ਹੀ ਸਿੱਖਾਂ ਨੇ ਗਾਂ ਇਸ ਲਈ ਨਹੀਂ ਵੱਢੀ ਜਾਂ ਗਾਂ ਇਸ ਲਈ ਨਹੀਂ ਖਾਧੀ, ਇਹਦੇ ਬਾਵਜੂਦ ਕਿ ਕੋਈ ਕੌ ਕਿਹੜੀ ਹੈ, ਕੋਈ ਧਾਰਮਿਕ ਨਹੀਂ ਹੈ ਜਾਂ ਨਾ ਹੀ ਕੋਈ ਗੁਰੂ ਗ੍ਰੰਥ ਸਾਹਿਬ ਕੋ ਗਾਂ ਨੂੰ ਵਡਿਆਇਆ ਹੋਇਆ ਹੈ, ਕਿ ਭਾਈ ਇਹ ਫੈਲੋ ਜਿਹੜੇ ਨੇ ਇਹਨਾਂ ਦਾ ਰਿਹਾ ਔਰ ਇੱਕ ਜ਼ੁਲਮ ਹੁੰਦਾ ਸੀ ਤੁਰਕਾਂ ਦੇ ਰਾਜ ਵੇਲੇ, ਦੂਜਾ ਉਹਦੇ ਲਈ ਇੱਕ ਪਾਰਟ ਸੀ। ਪਰ ਇਹਨਾਂ ਨੂੰ ਇਹ ਨਜ਼ਰ ਨਹੀਂ ਆਇਆ ਕਿ ਭਾਈ ਇੱਕ ਪਾਸੇ ਜਿਹੜਾ ਸਾਰੀ ਸਿੱਖ ਕੌਮ ਜਿਹੜੀ ਹੈ ਉਹ ਦੁਨੀਆ ਭਰ 'ਚ ਸਿੱਖਾਂ ਨੇ ਇਹਨੂੰ ਫੋਲੋ ਕੀਤਾ ਔਰ ਕੋਈ ਜਿਹੜੀ ਹੈ ਆਤਿਸ਼ਬਾਜ਼ੀ ਤਾਂ ਦੂਰ ਦੀ ਗੱਲ, ਈਵਨ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕੋਈ ਜਿਹੜੀ ਹੈ ਉਹ ਲਾਈਟਨਿੰਗ ਵਗੈਰਾ ਵੀ ਨਹੀਂ ਹੋਈ। ਤੇ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਜਿਹੜਾ ਪਾਰਟ ਹੈ ਇਹਨੂੰ ਉਹ ਇਸ ਤਰੀਕੇ ਦੇ ਨਾਲ ਹਾਈਲਾਈਟ ਕਰ ਰਹੇ ਨੇ ਕਿ ਜਿਵੇਂ ਉਹਨਾਂ ਨੇ ਸਿੱਖਾਂ ਨੇ ਉੱਥੇ ਭੰਗ ਕੀਤੀ ਉਹਦੀ ਸੋਲਮਨਿਟੀ। ਇਹਦੇ ਉਲਟੇ ਹੈ ਵੀ ਗੁੰਡੇ ਵੀ ਇਹ ਲਿਆਏ ਮੱਖੜ, ਜਿਵੇਂ ਲੰਗਰ ਹਾਲ 'ਚ ਮੁੜ ਕੇ ਜਿਹੜਾ ਗੁਰੂ ਰਾਮਦਾਸ ਸਰਾਂ 'ਚ ਉਹ ਗੁੰਡੇ ਜਿਹੜੇ ਨੇ ਉਹ ਸੰਗਤ ਨੇ ਫੜ ਕੇ ਉਹਨਾਂ ਨੂੰ ਕਟਾਪਾ ਚਾੜਿਆ। ਔਰ ਇਹ ਖਬਰ ਵੀ ਜਿਹੜੀ ਹੈ ਉਹ ਸਿਰਫ ਕਿਸੇ ਨੇ ਉੱਥੇ ਤਾਰਾਂ ਕੱਢੀਆਂ, ਕਿਉਂਕਿ ਜਥੇਦਾਰ ਸਾਹਮਣੇ ਨਹੀਂ ਆਇਆ ਦੇਣ ਲਈ ਮੈਸੇਜ,
ਅੰਦਰ ਕਮਰੇ ਦੇ ਵਿੱਚ ਬੈਠਾ ਸੀ ਔਰ ਉਹ ਡਿਸਕਨੈਕਟ ਕੀਤੀਆਂ। ਸੋ ਕੁੱਲ ਮਿਲਾ ਕੇ ਕੋਈ ਵਾਇਲੈਂਸ, ਔਰ ਹਾਂ ਇਹਦੇ ਉਲਟ ਇਹਨਾਂ ਦੇ ਬੰਦੇ ਜਿਹੜੇ ਨੇ, ਸਰਕਾਰੀ ਬੰਦਿਆਂ ਨੇ ਅੰਦਰ ਭੜਕਾਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਦੂਜੀ ਧਿਰ ਜਿਹੜੀ ਹੈ ਉਹ ਭੜਕੇ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਕਿਵੇਂ ਮੀਡੀਆ ਜਿਹੜਾ ਇਸ ਵੇਲੇ, ਔਰ ਮੈਂ ਕਿਹਾ ਸੀ ਕਿ ਜਿਹੜਾ ਗੋਇਬਲਸ ਹਿਟਲਰ ਦਾ ਪ੍ਰੋਪੇਗੈਂਡਾ ਮਿਨਿਸਟਰ ਹੈ, ਉਹ ਵੀ ਆਪਣੀ ਕਬਰ ਦੇ ਵਿੱਚ ਪਲਸੇਟੇ ਮਾਰਦਾ ਹੋਣਾ ਕਿ ਮੇਰੇ ਤੋਂ ਵੀ ਵੱਡੇ ਝੂਠੇ ਆ ਗਏ ਨੇ ਪ੍ਰੋਪੇਗੈਂਡਾ ਕਰਨ ਵਾਲੇ। ਔਰ ਇਹਨਾਂ ਦਾ ਚੈਨਲ PTC ਚੈਲੰਜ ਹੋਇਆ 4 ਚਫੇਰੇ। ਇੱਥੇ ਵੀ ਅਸੀਂ ਕਰਾਂਗੇ ਕਿਸੇ ਦਿਨ ਡੀਟੇਲ 'ਚ ਗੱਲਬਾਤ ਕਿ ਇੱਕ ਪੂਰੀ ਮੁਹਿੰਮ ਹੈ ਕਿ ਡਿਸ਼ ਨੈਟਵਰਕ ਤੋਂ ਇਹਨੂੰ ਲਾਇਆ ਜਾਏ। ਬਹੁਤ ਸਾਰਿਆਂ ਨੇ ਇਹਨੂੰ ਕਟਾਇਆ ਕਿਉਂਕਿ ਉਹ ਝੂਠ ਇੱਥੇ ਵੀ ਵੇਚਿਆ ਇਹਨਾਂ ਨੇ, ਪਰ ਇਹ ਬੜੀ ਬੁਰੀ ਤਰ੍ਹਾਂ ਐਕਸਪੋਜ਼ ਹੋਏ ਨੇ। ਵੀਰ ਸਰਬਜੀਤ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਜਲੰਧਰ ਤੋਂ ਲਿਖਿਆ। ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 105 ਨੂੰ ਚੁਣਿਆ ਔਰ ਇਹ ਬ੍ਰਜ ਭਾਸ਼ਾ ਦੇ ਵਿੱਚ ਉਹਨਾਂ ਦਾ ਕਵਿਤ ਹੈ। ਚਰਨ ਸ਼ਰਨ ਗਹਿ ਨਿਜ ਘਰ ਮੈਂ ਨਿਵਾਸ, ਆਸਾ ਮਨਸਾ ਥਕਤ ਅਨਥ ਨਾ ਧਾਵਈ, ਦਰਸ਼ਨ ਮਾਤਰ ਆਨ ਧਿਆਨ ਮੈਂ ਰਹਿਤ, ਹੋਏ ਸਿਮਰਨ ਆਨ ਸਿਮਰਨ ਬਿਸਰਾਵਈ, शब्द सुरत मौन व्रत को प्राप्त हुए, प्रेम रस अकथ कथा ना कह आवई, किंचित कटाच कृपा परम निधान दान, परम अद्भुत गत अत बिस्मावई। ये सतगुरु दी शरण च आए हैं, गुरु दे प्यार च आए हैं, गुरु दी गोद दा आनंद माणदे हैं, सतगुरु नूं आपा समर्पण कीते हैं। की वापरदे? चरण शरण गए। चरण शरण इन द रेफ्यूज, गुरु दी शरण च आए। निज घर मैं निवास, जदों ही तुसी गुरु दी शरण च आ जांदे हो ते फिर ये गुरु दा बिरद है। और ये भी भाई गुरदास जी दे शब्द ने, चरण शरण गुर एक पैंडा जाए चल, सतगुर कोट पैंडा आगे होए लेते। करोड़ां कदम गुरु आउंदे ने ते ज्यों ही तुसी गुरु दी शरण च आ गए, निज घर मैं निवास, फिर तुसी उस अध्यात्म की दुनिया दे विच वास करदे हो। गुरु अपने उस आनंद दे विच रखदा है। आसा मनसा थकत, आसा हुंदी है एक्सपैक्टेशन, मनसा हुंदी है मनशा, डिजायर्स। तुहाडे अंदरों बेलोड़ियां आसां, बेलोड़ियां डिजायर्स, इच्छावां अनत ना धावई, उन्हां वल तुहाडा मन धावक, धावना कहंदे ने दौड़न नूं, एथलीट लई धावक शब्द हुंदा है कि भी वो तुहाडा दौड़दियां नहीं, मन फिर जिहड़ा है वो आशा ते मनशा दे विच नहीं जाता। दर्शन मात्र आन ध्यान में रहत, कि जे गुरु दी याद एक बार तुहानू ग्लिम्प्स गुरु दा मिलिया और तुसी उस दे दर्शन दे आनंद दे विच आए, होए सिमरन आन सिमरन बिसरावे। सिमरन संस्कृत दे समरण शब्द चो आया याद, कि भी फिर उदी याद दा सिमरन शुरू हो जाता है, रब दी याद आंदी है। आन सिमरन बिसरावे, आन हुंदा है दूसरा, दूसरे चीज़ों की याद जिहड़ी है तुहाडी यादाश्त दे विच नहीं हुंदी, सिर्फ उहदी याद हुंदी है। शब्द सुरत, जदों तुहाडी सुरत गुरु दे शब्द दे विच पुड़ जांदी है, जुड़ जांदी है। मौन वर्त को प्राप्त होए, bereft of all other thoughts। मौन का मतलब ये नहीं कि तुसीं बोलदे ही नहीं, इसदा मतलब यह है भी तुहाडा मन जिहड़ा है उहदी चंचलता खत्म हो जाती है, मन स्थिर हो जाता है, टिक जाता है, टिका आ जाता है, सहज आ जाता है। प्रेम रस अकथ कथा ना कह आवे, ते तुहाडे अंदर जिहड़े प्रेम रस दे झरने जिहड़े फुटदे ने, जिहड़े झरने प्रगट हुंदे ने प्रेम रस दे, जिसनूं असीं बाणी च जिहड़ा है कि भी प्रेम के सर लागे घट भीतर, कि 4 चफेरे प्रेम दे सरोवर तुहाडे अंदरों फुटदे ने, तुहाडा अंदर प्यार नाल भरिया हुंदा है। किंचित कटाच किरपा परम प्रेम रस अकथ कथा ना कह आवे, ते अखीर च उन्होंने कहा भी इस प्रेम रस की कथा अकथ है, इनू क्या नहीं जा सकता। किंचित कटाच, कटाक्ष शब्द हुंदा है तकनी, ग्लिम्प्स, ते किंचित हुंदा है एक छिन मात्र, कि हे वाहिगुरु जे एक छिन मात्र तेरी नज़र तेरी नदर मेरे ते पै जाए, किंचित कटाच किरपा परम निधान दान, जे तू दान करके किंचित किरपा दा अपना प्यार मैनू दे दे, परम अद्भुत गत अत बिस्मावे। ते फिर ये जिहड़ी स्टेट है माइंड दी परम अद्भुत, सरप्राइजिंगली इस किस्म दी जिन्हों बयान नहीं किया जा सकता, अत बिस्मावे,
ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ that will be surprise, the state of ecstasy, state of bliss, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ, ਤੁਹਾਡਾ ਗਿਆਨ ਚ ਵਾਧਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੇ ਇਸੇ ਦੇ ਨਾਲ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਮੈਂ ਦਰਸ਼ਕਾਂ ਦਾ ਵੀ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਸਾਨੂੰ ਫੇਸਬੁੱਕ ਦੇ ਥਰੂ ਮੈਸੇजेस ਲਿਖੇ ਨੇ, ਈਮੇਲਸ ਲਿਖੀਆਂ ਨੇ ਤੇ ਇਸੇ ਤਰ੍ਹਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਿਖਦੇ ਰਹਿਣਾ sos@tved4.tv ਤੇ। ਸਾਡੇ ਨਾਲ ਤੁਸੀਂ ਫੇਸਬੁੱਕ ਤੇ YouTube ਦੇ ਥਰੂ ਵੀ ਸਾਂਝ ਪਾ ਸਕਦੇ ਹੋ, ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ, ਫੇਸਬੁੱਕ ਤੇ ਲਾਈਕ ਕਰ ਸਕਦੇ ਹੋ। ਤੇ ਨਾਲ ਹੀ ਇੱਕ ਮੈਂ ਹੋਰ ਮੈਂਸ਼ਨ ਕਰਨਾ ਚਾਹੂੰਗਾ ਤੁਹਾਡੇ ਅੱਗੇ ਅਪੀਲ ਦੇ ਤੌਰ ਤੇ ਕਿ ਅਸੀਂ ਹੁਣ ਐਕਸਪੈਂਡ ਕਰ ਰਹੇ ਹਾਂ, ਵੀਕਐਂਡ ਤੇ ਵੀ 2 ਪ੍ਰੋਗਰਾਮ ਕਰਨੇ ਨੇ। ਸਾਡੇ ਨਾਲ ਜੇ ਇਹ ਮੈਸੇਜ ਤੁਹਾਨੂੰ ਚੰਗਾ ਲੱਗਦਾ ਜੋ TV84 ਦਿੰਦਾ ਹੈ ਤੇ ਇਹਨੂੰ ਕੰਟੀਨਿਊ ਕਰਨ ਦੇ ਲਈ, ਕੰਟੀਨਿਊ ਰੱਖਣ ਦੇ ਲਈ ਸਾਨੂੰ ਡੋਨੇਟ ਕਰੋ, ਸਪੋਰਟ ਕਰੋ। TV84.tv ਤੇ ਜਾ ਕੇ ਡੋਨੇਸ਼ਨ ਤੇ ਜਾ ਕੇ ਤੁਸੀਂ ਮੰਥਲੀ ਰੈਕਰਿੰਗ ਪਾ ਸਕਦੇ ਹੋ, ਜਿੰਨੀ ਵੀ ਬਣਦੀ ਹੈ, $20, $50, $100। ਇਸੇ ਦੇ ਨਾਲ ਮੈਂ ਤੁਹਾਡੇ ਕੋਲੋਂ ਇਜਾਜ਼ਤ ਲੈਣਾ ਜੀ। ਡਾਕਟਰ ਸਾਹਿਬ, ਥੈਂਕ ਯੂ, ਥੈਂਕਸ ਅ ਲੋਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।